ਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 9 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਉਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ 65 ਸਾਲ ਦੇ ਹੋ ਚੁੱਕੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਹੈ, ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ US ਨੂੰ ਟਰੈਵਲ ਕਰ ਰਹੇ ਆ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀਆਂ ਜਾਂ ਇੱਧਰੋਂ ਉੱਧਰ ਨੂੰ ਜਾ ਰਹੇ ਆ ਵਿਜ਼ਟਰ ਇੰਸ਼ੋਰੈਂਸ ਦੇ ਲਈ, ਇਹਨਾਂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ ਕਰ ਸਕਦੇ ਹੋ 408 272 2500 408 2722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਜ਼ਰਾਈਲ ਦੇ ਜੋ ਪ੍ਰਾਈਮ ਮਿਨਿਸਟਰ ਆ ਨੇਤਨਯਾਹੂ, ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕੀਤਾ ਹੈਗਾ। ਹਾਲਾਂਕਿ ਉਹਨਾਂ ਦੀ ਪੂਰੀ ਸਪੋਰਟ ਹੈਗੀ ਆ ਗਾਜ਼ਾ ਦੇ ਵਿੱਚ ਜੋ ਵਾਰ ਚੱਲ ਰਹੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਉਸ ਰਿਪੋਰਟ ਨੂੰ ਵੀ ਕਨਫਰਮ ਕੀਤਾ ਜੋ ਐਕਸੀਅਸ ਰਿਪੋਰਟ ਸੀ ਇੱਕ ਮੀਡੀਆ ਆਊਟਲੈਟ ਵੱਲੋਂ, ਵੀ ਬਾਈਡਨ ਹੋਣਾ ਨੇ ਨੇਤਨਯਾਹੂ ਨੂੰ ਬੇਨਤੀ ਕੀਤੀ ਸੀ ਵੀ 3 ਦਿਨਾਂ ਦਾ ਜਿਹੜਾ ਆ ਪੌਜ਼ ਕੀਤਾ ਜਾਵੇ ਲੜਾਈ ਦਾ, ਤਾਂ ਕਿ ਲੋਕ ਉੱਥੋਂ ਮੂਵ ਹੋ ਸਕਣ ਤੇ ਹੋਰ ਜਿਹੜੇ ਹੋਸਟੇਜ ਬਣਾਏ ਹੋਏ ਆ ਲੋਕ, ਉਹਨਾਂ ਨੂੰ ਛਡਾਇਆ ਜਾ ਸਕੇ। ਤੇ ਪਰ ਅੱਜ ਨੇਤਨਯਾਹੂ ਨੇ ਅਨਾਉਂਸ ਕੀਤਾ ਵੀ ਉਹ 4 ਘੰਟੇ ਦਾ ਜਿਹੜਾ ਆ ਪੌਜ਼ ਕਰਨਗੇ ਤੇ 3 ਘੰਟੇ ਪਹਿਲਾਂ ਸਿਰਫ ਅਨਾਉਂਸ ਕਰਨਗੇ। CIA ਦੇ ਡਾਇਰੈਕਟਰ ਬਿਲ ਬਰਨਸ ਅੱਜ ਜਿਹੜੇ ਆ ਉਹ ਦੋਹਾ ਦੇ ਵਿੱਚ ਕਤਰ ਦੇ ਪ੍ਰਾਈਮ ਮਿਨਿਸਟਰ ਮੁਹੰਮਦ ਬਿਨ ਅਬਦੁਲ ਰਹਿਮਾਨ ਐਲ ਥਾਨੀ ਤੇ ਇਜ਼ਰਾਈਲ ਦੇ ਮਸਾਦ ਦੇ ਡਾਇਰੈਕਟਰ ਡੇਵਿਡ ਬਾਰਨੀਆ ਨੂੰ ਮਿਲੇ ਇਕੱਠੇ, ਤੇ ਉਹ ਜਿਹੜੇ ਕਤਰ ਵਾਲੇ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਜੋ ਹੋਸਟੇਜ ਬਣਾਏ ਹੋਏ ਆ ਉਹਨਾਂ ਨੂੰ ਛਡਾਇਆ ਜਾ ਸਕੇ। ਜੀ ਬਿਲਕੁਲ, ਇਹ ਅੱਗੇ ਤੱਕ ਕਿੱਥੇ ਤੱਕ ਗੱਲ ਪਹੁੰਚੂਗੀ ਦੇਖਣ ਵਾਲੀ ਜਿਹੜੀ ਉਹ ਗੱਲ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਦੇ ਦੁਆਰਾ ਸੀਰੀਆ ਦੇ ਵਿੱਚ ਕੁਝ 에ਅਰ ਸਟ੍ਰਾਈਕਸ ਆ ਉਹ ਲਾਂਚ ਕੀਤੀਆਂ ਗਈਆਂ ਆ। ਇਰਾਨੀਅਨ ਬੈਕਡ ਜਿਹੜੇ ਮਲੇਸ਼ੀਆ ਗਰੁੱਪਸ ਆ ਉਹਨਾਂ ਦੁਆਰਾ ਜਿਹੜੇ ਅਟੈਕ ਕੀਤੇ ਗਏ ਆ, ਉਸ ਤੋਂ ਬਾਅਦ ਦੇ ਵਿੱਚ US ਨੇ 에ਅਰ ਸਟ੍ਰਾਈਕਸ ਜਿਹੜੀਆਂ ਕੀਤੀਆਂ ਆ। ਕਹਿੰਦੇ ਵੀ ਇਹ ਵੈਪਨ ਵੇਅਰ ਹਾਊਸ ਸੀਗਾ ਇੱਕ ਈਸਟਰਨ ਪੂਰਬੀ ਜਿਹੜਾ ਸੀਰੀਆ ਦੇ ਵਿੱਚ, ਜਿਹੜਾ ਇਰਾਨੀਅਨ ਬੈਕਡ ਮਲੇਸ਼ੀਆ ਦੇ ਦੁਆਰਾ ਕਹਿੰਦੇ ਵਰਤਿਆ ਜਾ ਰਿਹਾ ਸੀਗਾ। ਜਿਸ ਤਰੀਕੇ ਦੇ ਨਾਲ US ਜਿਹੜੀਆਂ ਟਰੂਪਸ ਆ ਉਸ ਇਲਾਕੇ ਦੇ ਵਿੱਚ ਉਹਨਾਂ ਉੱਤੇ ਹਮਲੇ ਵਧੇ ਆ, ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ। ਵੈਡਨਸਡੇ ਨੂੰ ਇਹ ਜਿਹੜੀ ਸਟ੍ਰਾਈਕ ਕੀਤੀ ਗਈ, 2 US ਦੇ F-15 ਫਾਈਟਰ ਜੈਟਸ ਉਹਨਾਂ ਦੇ ਦੁਆਰਾ ਕਈ ਜਿਹੜੇ ਬੰਬ ਆ ਉਹ ਸਟੋਰੇਜ ਫੈਸਿਲਿਟੀ ਜਿਹੜਾ ਮਸਲਨ ਇਨ ਦੇਰਲ ਜ਼ੋਰ ਇਲਾਕਾ ਜਿਹੜਾ ਆ ਉੱਥੇ ਜਿਹੜੇ ਬੰਬ ਆ ਉਹ ਸਿੱਟੇ ਗਏ ਹੈਗੇ ਆ। ਸੋ ਪ੍ਰੈਜ਼ੀਡੈਂਟ ਜਿਹੜੇ ਡਿਫੈਂਸ ਸਕੱਤਰ ਲੋਇਡ ਆਸਟਿਨ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਦੀ ਇਸ ਟਾਈਮ ਇਸ ਤੋਂ ਉੱਤੇ ਹੋਰ ਕੋਈ ਪ੍ਰਾਇਓਰਟੀ ਨਹੀਂ ਹੈਗੀ, ਵੀ US ਦੇ ਜਿਹੜੇ ਫੌਜੀ ਆ ਪਰਸਨਲ ਆ ਵੀ ਉਹ ਹਰ ਤਰੀਕੇ ਦੇ ਨਾਲ ਸੇਫ ਰਹਿਣ। ਤੇ ਕਹਿੰਦੇ ਵੀ ਅੱਜ ਦਾ ਐਕਸ਼ਨ ਇਹ ਕਲੀਅਰ ਕਰਦਾ ਹੈ ਵੀ US ਆਪਣੇ ਆਪ ਨੂੰ ਬਚਾਉਣ ਦੇ ਲਈ, ਆਪਣੇ ਪਰਸਨਲਸ ਨੂੰ ਤੇ ਆਪਣੇ ਇੰਟਰਸਟ ਨੂੰ ਬਚਾਉਣ ਦੇ ਲਈ ਜਿਹੜਾ ਉਹ ਅੱਗੇ ਇਹ ਇੱਦਾਂ ਦੇ ਕਦਮ ਜਿਹੜਾ ਆ ਉਹ ਦੁਬਾਰਾ ਵੀ ਚੁੱਕ ਸਕਦਾ ਆ। ਅਗਲੀ ਖਬਰ ਵੱਲ ਚੱਲੀਏ। ਡੈਮੋਕ੍ਰੈਟਿਕ ਵੈਸਟ ਵਰਜੀਨੀਆ ਤੋਂ ਸੈਨੇਟਰ ਜੋ ਮੈਨਸ਼ਨ ਹੋਣਾ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਆਪਣੀ ਨੈਕਸਟ ਟਰਮ ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਉਹ ਪਾਰਟਿਸਿਪੇਟ ਨਹੀਂ ਕਰਨ ਜਾ ਰਹੇ। ਸੋ ਇਹਦੇ ਨਾਲ ਰਿਪਬਲਿਕਨ ਦੇ ਕੋਲ ਹੁਣ ਚਾਂਸ ਹੋਊਗਾ ਵੀ ਉਹ ਇੱਕ ਸੈਨੇਟ ਦੀ ਸੀਟ ਪਿਕ ਕਰ ਸਕਦੇ ਹੈਗੇ ਆ। ਮੈਨਸ਼ਨ 76 ਸਾਲਾਂ ਦੇ ਆ। ਉਹ ਕਹਿੰਦੇ ਵੀ ਮੈਂ ਆਪਣੇ ਪਰਿਵਾਰ ਦੇ ਨਾਲ, ਆਪਣੇ ਕੌਂਸਟੀਚੁਐਂਟਸ ਦੇ ਨਾਲ ਗੱਲ ਕਰਕੇ ਬੜਾ ਹੀ ਜਿਹੜਾ ਆ ਡਿਫੀਕਲਟ ਡਿਸੀਜਨ ਲਿਆ ਵੀ ਮੈਂ ਦੁਬਾਰਾ ਕੀ ਰਨ ਕਰਨ ਨਹੀਂ ਜਾ ਰਿਹਾ। ਬਹੁਤ ਵਾਰ ਜਿਹੜੇ ਡੈਮੋਕ੍ਰੇਟਸ ਆ ਉਹ ਉਹਨਾਂ ਦੇ ਨਾਲ ਫਸਦੇ ਵੀ ਰਹੇ ਆ। ਕਈ ਸਟੈਂਡ ਉਹਨਾਂ ਦੇ ਜਿਹੜੇ ਡੈਮੋਕ੍ਰੇਟਸ ਤੋਂ ਉਲਟ ਸੀ। ਕਾਰਨ ਇਹ ਆ ਵੀ ਜਿਹੜੀ ਵੈਸਟ ਵਰਜੀਨੀਆ ਤੋਂ ਜਿਹੜੀ ਉਹਨਾਂ ਦੀ ਸੀਟ ਆ ਉੱਥੇ ਜਿਹੜੇ ਰਿਪਬਲਿਕਨਸ ਆ ਉਹ ਬਹੁਤ ਜ਼ਿਆਦਾ ਹੋਲਡ ਕਰਦੇ ਹੈਗੇ ਆ। ਸੋ ਇਹ ਪਰ ਇਹ ਡੈਮੋਕ੍ਰੇਟ ਸੀ, ਇਹ ਸੀਟ ਉੱਥੋਂ ਜਿੱਤ ਜਾਂਦੇ ਸੀ। ਜੀ, ਉੱਥੇ ਕੋਲ ਮਨੀ ਬਹੁਤ ਆ, ਮਾਈਨਰਸ ਜਿਹੜੇ ਉਹ ਬਹੁਤ ਨੇ
ਤੇ ਕਿਤੇ ਨਾ ਕਿਤੇ ਜਿਹੜੇ ਮਾਈਨਰਸ ਆ ਉਹ ਥੋੜੇ ਕੰਜ਼ਰਵੇਟਿਵ ਖਿਆਲਾਤ ਦੇ ਨਾਲ ਜਿਹੜੇ ਉਹ ਜ਼ਿਆਦਾ ਜੁੜੇ ਆ। ਸੋ ਇਸੇ ਲਈ ਇਹਨਾਂ ਨੂੰ ਕੰਜ਼ਰਵੇਟਿਵ ਡੈਮੋਕ੍ਰੇਟ ਵੀ ਕਈ ਵਾਰੀ ਜਿਹੜਾ ਉਹ ਗਰਦਾਨਿਆ ਆ ਗਿਆ ਹੈਗਾ ਆ। ਸੋ ਹੁਣ ਜੀਓਪੀ ਦੇ ਲਈ ਕਹਿੰਦੇ ਵੀ ਇੱਕ ਪਿਕਅਪ ਓਪਰਚੁਨਿਟੀ ਉੱਥੇ ਬਣ ਸਕਦੀ ਹੈ, ਜਿਹੜੀ ਇਸ ਟਾਈਮ 50-50 ਸਪਲਿਟ ਸੀਗੀ ਸੈਨੇਟ, ਉਸ ਨੂੰ ਜਿਹੜਾ ਆ ਜਿਹੜੇ ਡੈਮੋਕ੍ਰੇਟਸ ਆ ਉਹ ਹਾਰ ਸਕਦੇ ਆ ਤੇ ਰਿਪਬਲਿਕਨ ਜਿਹੜੇ ਆ ਉਹ ਜਿੱਤ ਸਕਦੇ ਆ। ਮੈਂਸ਼ਨ ਉਹਨਾਂ ਨੇ ਕਿਹਾ ਵੀ ਕਈ ਮਹੀਨਿਆਂ ਦੀ ਜੱਦੋ-ਜਹਿਦ, ਦਿਮਾਗੀ ਜਿਹੜਾ ਆ ਉਹ ਜ਼ੋਰ ਲਾਉਣ ਤੋਂ ਬਾਅਦ 'ਚ ਪਰਿਵਾਰ ਦੇ ਨਾਲ ਵੀ ਗੱਲਾਂ ਬਾਤਾਂ ਕਰਨ ਤੋਂ ਬਾਅਦ 'ਚ ਇਹ ਫੈਸਲਾ ਲਿਆ ਆ ਵੀ ਭਾਈ ਮੈਂ ਹੁਣ ਅਗਲੀ ਵਾਰ 2024 ਵਿੱਚ ਰੀ-ਇਲੈਕਸ਼ਨ ਦੇ ਲਈ ਨਹੀਂ ਰਨ ਕਰੂੰਗਾ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਤੋਂ ਇਹ ਖਬਰ ਆ ਰਹੀ ਹੈ, LA ਇਲਾਕੇ ਤੋਂ। ਇੱਕ ਕੈਲੀਫੋਰਨੀਆ ਦਾ ਬੰਦਾ ਜਿਸ ਨੂੰ 25 ਸਾਲ ਹੋ ਗਏ ਸੀ ਜੇਲ੍ਹ ਕੱਟਦੇ ਹੋਏ ਨੂੰ, ਇੱਕ ਮਰਡਰ ਦੇ ਲਈ ਜਿਸ ਦੇ ਵਿੱਚ ਉਸ ਨੂੰ ਅਦਾਲਤਾਂ ਨੇ ਕਨਵਿਕਟ ਕਰ ਦਿੱਤਾ ਸੀ, ਇਹ ਬਾਰ-ਬਾਰ ਉਹ ਕਹਿੰਦਾ ਰਿਹਾ ਵੀ ਮੈਂ ਇਹ ਜ਼ੁਲਮ ਨਹੀਂ ਕੀਤਾ ਹੈਗਾ। ਕਹਿੰਦੇ ਫਾਈਨਲੀ ਉਸ ਨੂੰ ਐਗਜ਼ੋਨਰੇਟ ਕਰ ਦਿੱਤਾ ਗਿਆ ਆ, ਮਾਫ ਕੀਤਾ ਗਿਆ ਆ ਤੇ ਜੱਜ ਨੇ ਆਰਡਰ ਕੀਤਾ ਆ ਵੀ ਭਾਈ ਇਸ ਨੂੰ ਤੁਰੰਤ ਰਿਹਾ ਕੀਤਾ ਜਾਵੇ। ਮਿਗਲ ਸੋਲੋਰੀਆ 44 ਸਾਲਾਂ ਦਾ 1998 ਦੇ ਵਿੱਚ ਇੱਕ ਫੇਟਲ ਡਰਾਈਵ ਬਾਈ ਸ਼ੂਟਿੰਗ ਜਿਹੜਾ ਵਿਟੀਅਰ ਇਲਾਕਾ ਆ ਲਾਸ ਐਂਜਲਿਸ ਦਾ, ਉੱਥੇ ਉਸ ਮਾਮਲੇ ਵਿੱਚ ਅੰਦਰ ਇਸ ਨੂੰ ਕਰ ਦਿੱਤਾ ਗਿਆ ਸੀ। ਇਹਦੀ ਜਿਹੜੀ ਸਜ਼ਾ ਸੀ ਇਸ ਦੇ ਵਿੱਚ ਪੋਸੀਬਿਲਿਟੀ ਆਫ ਪੈਰੋਲ ਵੀ ਸ਼ਾਮਲ ਨਹੀਂ ਸੀ। ਹੁਣ ਜਿਹੜੇ ਸੁਪੀਰੀਅਰ ਕੋਰਟ ਦੇ ਜੱਜ ਵਿਲੀਅਮ ਰਾਇਨ ਆ, ਉਹਨਾਂ ਨੇ ਜਿਹੜੀ ਸੋਲਾਰੀਆ ਦੀ ਜਿਹੜੀ ਕਨਵਿਕਸ਼ਨ ਆ, ਦੋਸ਼ ਸੀਗੇ, ਉਸ ਨੂੰ ਓਵਰਟਰਨ ਕਰ ਦਿੱਤਾ ਹੈਗਾ ਆ। ਸੋ ਸੋਲਾਰੀਆ ਜਿਹੜਾ ਆ ਇਸਨੇ ਰਿਮੋਟਲੀ ਇਹ ਜਿਹੜੀ ਆਪਣੀ ਸੁਣਵਾਈ ਆ ਉਸ ਨੂੰ ਅਟੈਂਡ ਕੀਤਾ ਸੀਗਾ। ਜਿਹੜੇ ਅਟਰਨੀਜ਼ ਆ ਸੋਲਾਰੀਆ ਦੇ, ਉਹਨਾਂ ਨੇ ਇਹ ਕਿਹਾ ਸੀਗਾ ਵੀ ਭਾਈ ਜਿਹੜੀ ਕਨਵਿਕਸ਼ਨ ਆ ਉਹ ਬਹੁਤ ਹੀ ਫਾਲਟੀ ਆਈ ਵਿਟਨੈਸ ਆਇਡੈਂਟੀਫਿਕੇਸ਼ਨ ਪ੍ਰੈਕਟਿਸਿਸ ਦੇ ਉੱਤੇ ਆਧਾਰਿਤ ਸੀਗੀ। ਪਿਛਲੇ ਮਹੀਨੇ ਜਿਹੜੀ ਚਿੱਠੀ ਲਿਖੀ ਗਈ ਸੀ ਲਾਸ ਐਂਜਲਿਸ ਦੇ ਡਿਸਟ੍ਰਿਕਟ ਅਟਰਨੀ ਦੇ ਆਫਿਸ ਨੂੰ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਕੌਨਫੀਡੈਂਟਲੀ ਤੇ ਡੈਫੀਨੇਟਲੀ ਕਹਿ ਸਕਦੇ ਹਾਂ ਵੀ ਸੋਲਾਰੀਆ ਇਸ ਦੇ ਵਿੱਚ ਸ਼ਾਮਿਲ ਨਹੀਂ ਸੀਗਾ ਤੇ ਉਹ ਰਿਲੀਜ਼ ਕਰਨ ਦੇ ਲਈ ਐਂਟਾਈਟਲਡ ਹੈਗਾ, ਵੀ ਉਸ ਨੂੰ ਬਾਹਰ ਛੱਡ ਦੇਣਾ ਚਾਹੀਦਾ ਆ। ਉਸ ਨੇ ਆਪਣੇ ਸਾਰੇ ਹੀ ਅਟਰਨੀਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਵੀ ਇਹ ਇੱਕ ਡ੍ਰੀਮ ਟੀਮ ਆ ਤੇ ਮੈਂ ਫਾਈਨਲੀ ਜਿਹੜਾ ਆ ਉਹ ਹੁਣ ਬਾਹਰ ਆਊਂਗਾ। ਇਹ ਹੁਣ ਸਿਟੀ ਤਿਆਰ ਰਵੇ ਜਿਸ ਨੂੰ ਭਾਈ 25 ਸਾਲ ਦੇ ਲਈ ਬਗੈਰ ਦੋਸ਼ਾਂ ਤੋਂ ਅੰਦਰ ਡੱਕੀ ਰੱਖਿਆ ਆ। ਹੁਣ ਉਸ ਇਵੈਂਚੁਅਲੀ ਉਸ ਨੇ ਜਿਹੜਾ ਉਹ ਲਾਸਟ ਸੂਟ ਆਉ ਕਰਨਾ ਆ ਸਿਟੀ ਦੇ ਉੱਤੇ ਵੀ ਭਾਈ ਮੇਰੀ ਸਾਰੀ ਜ਼ਿੰਦਗੀ ਪ੍ਰਾਈਮ ਟਾਈਮ ਜਿਹੜਾ ਜ਼ਿੰਦਗੀ ਦਾ ਉਹ ਮੈਨੂੰ ਜੇਲ੍ਹ ਵਿੱਚ ਗਲਤ ਡੱਕੀ ਰੱਖਿਆ। ਕੈਲੀਫੋਰਨੀਆ ਦੀਆਂ ਜਿਹੜੀਆਂ ਮਿਡਲ ਕਲਾਸ ਫੈਮਿਲੀਜ਼ ਆ, ਉਹ ਕਹਿੰਦੇ ਵੀ $26,000 ਹਰ ਸਾਲ ਐਕਸਟਰਾ ਮਨੀ ਬਾਕੀ ਅਮਰੀਕਨਾਂ ਦੇ ਨਾਲ ਕੰਪੇਅਰ ਕਰਕੇ ਦੇਖਿਆ ਜਾਵੇ ਸਪੈਂਡ ਕਰਦੇ ਆ। 40% ਜੋ ਕੈਲੀਫੋਰਨੀਅਨਸ ਆ, ਉਹ ਕਹਿੰਦੇ ਵੀ ਅਸੀਂ ਸੋਚ ਰਹੇ ਆ ਅਸੀਂ ਕੈਲੀਫੋਰਨੀਆ ਨੂੰ ਛੱਡ ਕੇ ਹੋਰ ਸਟੇਟ ਚਲੇ ਜਾਈਏ। ਇਹ ਸਰਵੇ ਟਰਾਂਸਪੇਰੈਂਸੀ ਫਾਊਂਡੇਸ਼ਨ ਆ, ਉਹਨਾਂ ਨੇ ਕੀਤਾ ਹੈਗਾ। ਕਹਿੰਦੇ ਵੀ ਟਿਪੀਕਲੀ ਜੇ 3 ਜਣਿਆਂ ਦੀ ਫੈਮਿਲੀ 1,30,000 ਦੇ ਕਰੀਬ ਬਣਾਉਂਦੀ ਆ ਤੇ $26,000 ਉਹਨਾਂ ਦਾ ਐਕਸਟਰਾ ਖਰਚ ਹੁੰਦਾ, ਹਾਊਸਿੰਗ, ਯੂਟਿਲਿਟੀ, ਫੂਡ, ਗੈਸ, ਚਾਈਲਡ ਕੇਅਰ, ਹੈਲਥ ਕੇਅਰ, ਇਹ ਸਾਰੇ ਦੇ ਉੱਤੇ। ਇਸ ਫਾਊਂਡੇਸ਼ਨ ਨੇ ਕਿਹਾ ਕਾਸਟ ਆਫ ਲਿਵਿੰਗ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਹੈਗੀ ਆ। ਜੇ $1,30,000 ਇੱਕ ਫੈਮਿਲੀ ਬਣਾਉਂਦੀ ਆ ਤੇ $42,813 ਉਹਨਾਂ ਨੂੰ ਇਨਕਮ ਟੈਕਸ ਦੇਣਾ ਪੈਂਦਾ ਤੇ ਉਹਨਾਂ ਨੂੰ ਸਿਰਫ ਮੰਥਲੀ ਜਿਹੜਾ $7,200 ਹੀ ਉਹਨਾਂ ਦੇ ਕੋਲ ਰਹਿ ਜਾਂਦਾ ਆ। ਤੇ ਬਾਕੀ ਜੇ ਦੇਖਿਆ ਜਾਵੇ USA ਦੇ ਹੋਰ ਸਟੇਟਾਂ ਦੇ ਮੁਤਾਬਕ ਜਿਹੜਾ ਮੈਜੋਰਟੀ ਆਫ ਦਾ ਲੋਕ 67% ਇਹ ਕਹਿੰਦੇ ਆ ਵੀ ਲਿਵਿੰਗ ਫੀਸ ਜੋ ਆ ਬਹੁਤ ਜ਼ਿਆਦੇ ਆ। ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸਰਵੇ ਦੇ ਮੁਤਾਬਕ ਹਾਊਸਿੰਗ ਹੋਮ ਓਨਰਸ 32% ਕੈਲੀਫੋਰਨੀਆ 'ਚ ਜ਼ਿਆਦੇ ਪੇ ਕਰਦੇ ਆ ਬਾਕੀ ਸਟੇਟਾਂ ਨਾਲੋਂ। ਰੈਂਟਰਸ 47% ਜ਼ਿਆਦੇ ਪੇ ਕਰਦੇ ਆ। ਗੈਸ 25% ਜ਼ਿਆਦੇ ਪੇ ਕਰਦੇ। ਆਪਾਂ ਦੇਖਦੇ ਕੈਲੀਫੋਰਨੀਆ 'ਚ ਗੈਸ 25% ਹਾਈ ਆ ਨਵਾਡਾ ਦੇ ਨਾਲ ਜੇ ਕੰਪੇਅਰ ਕਰ ਲਓ ਹੋਰ ਸਟੇਟਾਂ ਨਾਲ। ਫੂਡ ਗਰੋਸਰੀ ਬਿੱਲ 4% ਜ਼ਿਆਦੇ ਆ। ਵਾਟਰ 47% ਜ਼ਿਆਦੇ ਆ। ਹੈਲਥ ਕੇਅਰ ਸਰਵਿਸਿਜ਼ 42%। ਸਟੇਟ ਤੇ ਲੋਕਲ ਟੈਕਸਿਸ 14%। ਚਾਈਲਡ ਕੇਅਰ 34% ਹਾਈ ਆ। ਇਲੈਕਟ੍ਰੀਸਿਟੀ 48% ਹਾਈ ਆ। ਕਾਰ ਇੰਸ਼ੋਰੈਂਸ 22%। ਹੈਲਥ ਇੰਸ਼ੋਰੈਂਸ 3% ਘੱਟ ਆ। ਹੋਮ ਓਨਰਸ ਇੰਸ਼ੋਰੈਂਸ 68% ਲੈਸ ਆ। ਪਰ ਹੋਮ ਓਨਰ ਇੰਸ਼ੋਰੈਂਸ ਮੈਸਅਪ ਕਰ ਦਿੱਤੀ ਗਈ ਆ। ਹੁਣ ਤੁਸੀਂ ਲੇਟਲੀ ਦੇਖੋਗੇ ਵੀ ਹੋਮ ਓਨਰਸ ਇੰਸ਼ੋਰੈਂਸ ਦੇ ਰੇਟਸ ਕੈਲੀਫੋਰਨੀਆ 'ਚ ਡਬਲ ਟ੍ਰਿਪਲ ਹੁੰਦੇ ਜੀ, ਅਗਲੀ ਗੱਲ ਕਰਦੇ ਜਾਈਏ, LA ਇਲਾਕੇ ਦੇ ਵਿੱਚ ਪੁਲਿਸ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਆ ਜਦ ਉਹਨਾਂ ਨੂੰ ਇੱਕ ਬੀਬੀ ਦਾ ਜਿਹੜਾ ਧੜ ਆ
ਜਿਹਦੀਆਂ ਨਾ ਬਾਹਾਂ ਸੀ, ਨਾ ਲੱਤਾਂ ਸੀ, ਨਾ ਸਿਰ ਸੀ, ਉਹ ਇੱਕ ਟਰੈਸ਼ ਬਿਨ ਦੇ ਵਿੱਚੋਂ ਲੱਭਾ ਆ। ਐਨਕੀਨੋ ਨੇਬਰਹੁੱਡ ਦੇ ਵਿੱਚ ਟਰੈਸ਼ ਬਿਨ 'ਚ ਪੁਲਿਸ ਨੂੰ ਇਹ ਪਾਰਸ਼ਲ ਰਿਮੇਨ ਔਰਤ ਦੇ ਮਿਲੇ ਆ। ਪਲਾਸਟਿਕ ਵਿੱਚ ਕਹਿੰਦੇ ਵੀ ਇਹ ਜਿਹੜੀ ਹਿੱਸਾ ਹੈ ਉਸਦੀ ਬੋਡੀ ਦਾ, ਉਹ ਰੈਪ ਕਰਕੇ ਸੁੱਟਿਆ ਹੋਇਆ ਸੀ ਇੱਕ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ। ਤਕਰੀਬਨ 6 ਵਜੇ ਪੁਲਿਸ ਨੂੰ ਇਹ ਪਤਾ ਲੱਗਾ। 35 ਸਾਲਾਂ ਦਾ ਸੈਮ ਹੈਸਕਲ ਨਾਂ ਦਾ ਬੰਦਾ ਇਸ ਉੱਤੇ ਜਿਹੜੇ ਹੋਮਿਸਾਈਡ ਦੇ ਦੋਸ਼ਾਂ ਦੇ ਅਧੀਨ ਸਸਪੀਸ਼ਨ ਦੇ ਉੱਤੇ, ਇਸ ਸ਼ੱਕ ਦੇ ਬਿਨਾਂ ਦੇ ਉੱਤੇ ਗ੍ਰਿਫਤਾਰ ਕਰ ਲਿਆ ਆ। ਪੁਲਿਸ ਅਜੇ ਉਸ ਬੋਡੀ ਦੀ ਸ਼ਨਾਖਤ ਕਰਨ ਦੇ ਵਿੱਚ ਲੱਗੀ ਆ ਵੀ ਇਹ ਕੌਣ ਸੀਗੀ ਜਿਸ ਦੀ ਇਹ ਲਾਸ਼ ਜਿਹੜੀ ਉਹਨਾਂ ਨੂੰ ਲੱਭੀ ਆ। ਸੋ ਜਿਸ ਇਲਾਕੇ ਦੇ ਵਿੱਚ, ਜਿਸ ਥਾਂ ਤੇ ਲੱਭੀ, ਕਹਿੰਦੇ ਵੀ 3 ਐਲੀਮੈਂਟਰੀ ਸਕੂਲ ਦੇ ਚਿਲਡਰਨ ਵੀ ਉੱਥੇ ਰਹਿੰਦੇ ਰਹੇ ਆ, ਪਰ ਉਹ ਖੁਸ਼ਕਿਸਮਤੀ ਦੇ ਨਾਲ ਉਹ ਸੇਫ ਪਾਏ ਗਏ ਆ। ਸੋ ਐਲਏ ਕਾਊਂਟੀ ਡਿਪਾਰਟਮੈਂਟ ਦਾ ਜਿਹੜਾ ਚਿਲਡਰਨ ਤੇ ਫੈਮਿਲੀ ਸਰਵਿਸਿਜ਼ ਆ, ਉਹਨਾਂ ਦੇ ਕੋਲ ਇਸ ਨੂੰ ਰੱਖ ਦਿੱਤਾ ਗਿਆ ਹੈਗਾ ਆ। ਸੋ ਬੜੀ ਘਿਨਾਉਣੀ ਕਿਸੇ ਨੇ ਘਟਨਾ ਕੀਤੀ ਹੈ। ਰੀਸੈਂਟਲੀ ਨਦਰਨ ਕੈਲੀਫੋਰਨੀਆ ਤੋਂ ਇਦਾਂ ਦੀ ਖਬਰ ਆਪਣੇ ਸਾਹਮਣੇ ਆਈ ਸੀ ਵੀ ਇੱਕ ਮੁੰਡੇ ਨੇ ਆਪਣੇ ਕਿਸੇ ਜਾਣਕਾਰ ਨੂੰ, ਰਿਲੇਟਿਵ ਨੂੰ, ਸਿਰ ਉਸ ਦਾ ਧੜ ਦੇ ਨਾਲੋਂ ਅਲੱਗ ਕਰਕੇ ਕਤਲ ਕਰਕੇ ਹੱਥ 'ਚ ਫੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਉਸ ਨੂੰ ਗ੍ਰਿਫਤਾਰ ਕੀਤਾ ਸੀ। ਇੱਦਾਂ ਲੱਗਦਾ ਵੀ ਲੋਕ ਪਤਾ ਨਹੀਂ ਸਾਰੇ ਪਾਸੇ ਕਮਲੇ ਹੋਏ ਜਿਹੜੇ ਉਹ ਤੁਰੇ ਫਿਰ ਰਹੇ ਆ ਵੀ ਚੱਲ ਕੀ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਇੱਕ ਸ਼ਹਿਰ $200 ਮਿਲੀਅਨ ਸਪੈਂਡ ਕਰਨ ਜਾ ਰਿਹਾ ਆ 50 ਮੀਲ ਲੰਮੀ ਉਹ ਪਾਈਪਲਾਈਨ ਵਿਛਾਉਣ ਦੇ ਲਈ, ਜਿਹਦੇ ਰਾਹੀਂ ਆਪਣੇ ਲਈ ਉਹ ਪਾਣੀ ਪਹੁੰਚਾ ਸਕਣ। ਈਵਨ ਦੋ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕੈਲੀਫੋਰਨੀਆ ਪੂਰਾ ਡਰਾਊਟ ਫ੍ਰੀ ਆ, ਪਰ ਕੈਲੀਫੋਰਨੀਆ ਦਾ ਮੋਹਾਵੇ ਡੈਜ਼ਰਟ ਦੇ ਲਾਗੇ ਇੰਡੀਅਨ ਵੈਲਜ਼ ਵੈਲੀ ਗਰਾਊਂਡ ਵਾਟਰ ਬੇਸਨ ਅਥਾਰਟੀ ਜੋ ਆ, ਉਹਨਾਂ ਨੇ ਇਹ ਕਿਹਾ ਵੀ ਉਹ $200 ਮਿਲੀਅਨ ਖਰਚ ਕਰਨ ਜਾ ਰਹੇ ਆ 50 ਮੀਲ ਲੰਮੀ ਪਾਈਪਲਾਈਨ ਸਿਸਟਮ ਦੇ ਉੱਤੇ, ਜੋ ਕੈਲੀਫੋਰਨੀਆ ਦੇ ਐਕੁਆਡਕਟ ਜੋ ਕੈਲੀਫੋਰਨੀਆ ਸਿਟੀ ਦੇ ਵਿੱਚ ਆ, ਉੱਥੋਂ ਪਾਣੀ ਲੈ ਕੇ ਇਸ ਡੈਜ਼ਰਟ ਮਾਊਂਟੇਨਸ ਨੂੰ ਲਿਜਾਊਗਾ। ਇਹਦੇ ਵਿੱਚੋਂ $150 ਮਿਲੀਅਨ ਫੈਡਰਲ ਗਵਰਨਮੈਂਟ ਦੇਊਗੀ। $50 ਮਿਲੀਅਨ ਜੋ ਆ ਉਹ ਪਿਸਟਾਚੀਓ ਗਰੋਅਰਸ, ਮਾਈਨਿੰਗ ਆਪਰੇਸ਼ਨ ਵਾਲੇ, ਇਹ ਸਾਰੇ ਜਿਹੜੇ ਆ ਉਹ $6 ਮਿਲੀਅਨ ਦੇ ਇੱਕ ਸਾਲ ਦੇ ਹਿਸਾਬ ਦੇ ਨਾਲ ਦੇਣਗੇ। ਸੋ ਇਹ ਬਹੁਤ ਲੰਮਾ ਜਿਹੜਾ ਪਾਈਪਲਾਈਨ ਹੋਊਗਾ, ਜਿਹਦੇ ਰਾਹੀਂ ਪਾਣੀ ਆ ਉਹ ਇੱਧਰ ਬੇਕਰਸਫੀਲਡ ਵਾਲੀ ਸਾਈਡ ਤੋਂ ਲਿਜਾਇਆ ਜਾਊਗਾ ਮੋਹਾਵੇ ਡੈਜ਼ਰਟ ਵੱਲ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੁਲਿਸ ਦੇ ਦੁਆਰਾ ਇੱਕ ਸੈਨੋਜ਼ੇ ਪੁਲਿਸ ਦੇ ਦੁਆਰਾ ਇੱਕ ਦੂਜੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹਿੱਟ ਐਂਡ ਰਨ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਇਸ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਇੱਕ ਗਰਭਵਤੀ ਔਰਤ ਤੇ ਉਸ ਦਾ ਬੇਬੀ ਆ, ਉਸ ਦੀ ਮੌਤ ਹੋ ਗਈ ਸੀ। ਇਹ ਫੇਟਲ ਕ੍ਰੈਸ਼ 24 ਅਕਤੂਬਰ ਨੂੰ ਸੈਨ ਹੋਜ਼ੇ ਦੇ ਵਿੱਚ ਵਾਪਰਿਆ ਸੀਗਾ। ਹੁਣ 15 ਸਾਲਾਂ ਦਾ ਇੱਕ ਮੁੰਡਾ 2 ਨਵੰਬਰ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ, ਤੇ ਸੈਨੋਜ਼ੇ ਪੁਲਿਸ ਨੇ ਜਿਹੜਾ ਦੱਸਿਆ ਵੀ ਅੱਜ ਇੱਕ ਹੋਰ, ਜਿਸ ਨੂੰ ਆਇਡੈਂਟੀਫਾਈ ਅਜੇ ਨਹੀਂ ਕੀਤਾ ਗਿਆ, ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। 21 ਇਹ ਕਹਿੰਦੇ ਵੀ ਦੂਜੀ ਅਰੈਸਟ ਹੋਈ ਆ। ਇਹ 21 ਸਾਲਾਂ ਦੀ ਓਲਡ ਇੱਕ ਪ੍ਰੀ ਸਕੂਲ ਟੀਚਰ ਸੀਗੀ, ਏਪਰਲ ਜ਼ੋਗਲੌਰ, ਜੋ ਕਿ ਪ੍ਰੈਗਨੈਂਟ ਸੀ ਉਸ ਮੌਕੇ ਆਪਣੇ ਲੜਕੇ ਦੇ ਨਾਲ, ਤੇ ਉਹ ਜਨਵਰੀ ਦੇ ਵਿੱਚ ਜਿਸ ਦਾ ਜਨਮ ਹੋਣਾ ਸੀਗਾ, ਪਰ ਹਿੱਟ ਐਂਡ ਰਨ ਦੇ ਵਿੱਚ ਉਸ ਦੀ ਮੌਤ ਹੋ ਗਈ ਸੀਗੀ। ਸੋ ਹੁਣ 2 ਜਾਣੇ ਉਸ ਮਾਮਲੇ 'ਚ ਗ੍ਰਿਫਤਾਰ ਹੋਏ ਨੇ। ਜੀ, ਫ੍ਰਿਜ਼ਨੋ ਬੇਸਡ ਸਾਲਾਡੀਨੋ ਕੰਪਨੀ ਜਿਹੜੀ ਆ ਉਹ ਸੈੱਲ ਹੋ ਗਈ ਆ। ਫੂਡ ਸਰਵਿਸਿਜ਼ ਇਹ ਕੰਪਨੀ ਆ ਟੂ US ਫੂਡਸ। ਸੋ US ਫੂਡਸ ਨੇ ਸੈਲਾਡੀਨੋ ਫੂਡ ਸਰਵਿਸਿਜ਼ ਨੂੰ $600 ਮਿਲੀਅਨ ਦੇ ਵਿੱਚ ਬਾਈ ਕਰ ਰਿਹਾ ਹੈ, ਜੋ ਕਿ 4000 ਕਸਟਮਰਸ ਨੂੰ ਸਰਵ ਕਰਦੀ ਹੈਗੀ ਆ। US ਫੂਡਸ ਪਲਾਨ ਕਰ ਰਹੇ ਆ ਸੈਲਾਡੀਨੋ ਫੂਡ ਸਰਵਿਸਿਜ਼ ਦੇ ਆਪਰੇਸ਼ਨ ਨੂੰ ਇੰਟੈਗਰੇਟ ਕਰਨ ਦੇ ਲਈ। ਸੋ ਇਹਦੇ ਨਾਲ ਹੋ ਸਕਦਾ ਕੁਝ ਜਿਹੜੀਆਂ ਜੌਬਸ ਆ ਉਹ ਲੂਜ਼ ਵੀ ਹੋਣਗੀਆਂ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ, ਉਸ ਦੇ ਉੱਤੇ ਨਜ਼ਰ ਆਪਾਂ ਜੇ ਮਾਰਦੇ ਜਾਈਏ, ਪੈਰਾਡਾਈਜ਼ ਇੱਕ ਅਜਿਹਾ ਸ਼ਹਿਰ ਸੀਗਾ ਕੈਲੀਫੋਰਨੀਆ ਦਾ ਜਿਹੜਾ ਸੜ ਕੇ ਸਵਾਹ ਹੋ ਗਿਆ ਸੀ। 5 ਸਾਲ ਕਹਿੰਦੇ ਆ ਵੀ ਉਸ ਚੀਜ਼ ਨੂੰ ਹੋ ਚੁੱਕਿਆ। ਉਸ ਤੋਂ ਬਾਅਦ ਆਪਾਂ ਹਵਾਈ ਦੇ ਵਿੱਚ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਅੱਗਾਂ ਜਿਹੜੀਆਂ ਲੱਗੀਆਂ ਤੇ ਨੁਕਸਾਨ ਹੋਇਆ। ਹੁਣ ਇਸੇ ਤਰੀਕੇ ਦੇ ਨਾਲ ਓਸ਼ਨ ਸਾਈਡ ਇਲਾਕੇ ਦੇ ਵਿੱਚ ਇੱਕ ਬਰਸ਼ ਫਾਇਰ ਲੱਗੀ ਹੈ ਤਕਰੀਬਨ ਦੁਪਹਿਰ 3 ਵਜੇ, ਜਿਸ ਦੇ ਕਰਕੇ ਇਹ ਡਰ ਬਣਿਆ ਵੀ ਉੱਥੇ ਨਜ਼ਦੀਕ ਜਿਹੜੇ ਘਰਾਂ ਨੂੰ ਨੁਕਸਾਨ ਜਿਹੜਾ ਆ ਉਹ ਪਹੁੰਚ ਸਕਦਾ ਹੈਗਾ ਆ। ਜਿਹੜੀ ਹੈਲੀਕਾਪਟਰ ਤੋਂ ਮਿਲੀ ਫੁਟੇਜ ਤੋਂ ਲੱਗ ਰਿਹਾ ਵੀ ਉਹ ਘਰਾਂ ਦੇ ਬਿਲਕੁਲ ਨਜ਼ਦੀਕ
ਬਰਸ਼ ਫਾਇਰ ਜਿਹੜੀ ਆ ਉਹ ਲੱਗੀ ਸੀ ਤੇ ਫਸਟ ਰਿਸਪੌਂਡਰਸ ਇਸ ਮੌਕੇ ਅਜੇ ਵੀ ਲੱਗੇ ਆ ਇਸ ਅੱਗ ਨੂੰ ਬੁਝਾਉਣ ਦੇ ਲਈ। ਜੀ, ਸੈਨੋਜ਼ੇ ਦਾ ਇੱਕ ਇੰਜੀਨੀਅਰ ਉਸ ਨੂੰ ਚਾਰਜ ਕੀਤਾ ਗਿਆ ਹੈ ਕਿਉਂਕਿ ਉਸਨੇ એનર્ਜੀ ਫੈਸਿਲਿਟੀਜ਼ ਨੂੰ ਬੌਂਬ ਕੀਤਾ ਸੀਗਾ, ਕੋਸ਼ਿਸ਼ ਕਰ ਰਿਹਾ ਸੀ। ਪੀਟਰ ਕਾਰਸੇਵ 36 ਸਾਲਾਂ ਦਾ, ਉਸ ਨੂੰ ਇੰਡਾਈਟ ਕੀਤਾ ਗਿਆ ਡਿਸਟਰਕਸ਼ਨ ਆਫ ਐਨ એનર્ਜੀ ਫੈਸਿਲਿਟੀ। ਜਿਹੜੀ ਫਾਇਰ ਜਾਂ ਐਕਸਪਲੋਸਿਵਸ ਯੂਜ਼ ਕਰ ਰਿਹਾ ਸੀ, ਇਹ ਫੈਡਰਲ ਫੈਲਨੀ ਬਣਦੀ ਹੈਗੀ ਆ। PG&E ਦੇ ਜੋ ਟਰਾਂਸਫਾਰਮਰਸ ਆ ਸੈਨੋਜ਼ੇ ਦੇ ਵਿੱਚ 2 ਵਾਰੀ ਉਸਨੇ ਦਸੰਬਰ 8 2022 ਤੇ ਜਨਵਰੀ 5 2023 ਦੇ ਵਿੱਚ ਉਹਨਾਂ ਨੂੰ ਉਡਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਜਿਹਦੇ ਨਾਲ 1500 ਦੇ ਕਰੀਬ ਘਰ ਤੇ ਜਿਹੜੇ ਬਿਜ਼ਨੈਸਸ ਆ ਉਹਨਾਂ ਦੀ ਪਾਵਰ ਕਈ ਚਿਰ ਘੱਟ ਰਹੀ। ਹੁਣ ਉਸ ਨੂੰ ਜਿਹੜਾ ਚਾਰਜ ਕੀਤਾ ਜਾ ਰਿਹਾ ਹੈ, ਜੇ ਉਹ ਕਨਵਿਕਟ ਹੋ ਗਿਆ ਤੇ ਉਸ ਨੂੰ 10 ਸਾਲਾਂ ਦੀ ਸਜ਼ਾ ਹੋਊਗੀ। ਪ੍ਰੋਸੀਕਿਊਟਰਸ ਇਹ ਕਹਿ ਰਹੇ ਆ ਵੀ ਮੈਕਸਿਮਮ ਪਲੈਂਟੀ 20 ਸਾਲਾਂ ਦੀ ਉਹ ਮੰਗ ਰਹੇ ਆ ਤੇ $2.5 ਲੱਖ ਦਾ ਜਿਹੜਾ ਫਾਈਨ ਵੀ ਮੰਗ ਰਹੇ ਆ ਉਸ ਤੋਂ। ਜੀ ਬਿਲਕੁਲ। ਕੱਲ ਰਿਪਬਲਿਕਨ ਪਾਰਟੀ ਦੇ ਜਿਹੜੇ ਕੰਟੈਂਡਰਸ ਆ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਦੇ ਲਈ, ਉਹਨਾਂ ਦਾ ਆਪਸੀ ਜਿਹੜਾ ਉਹ ਡਿਬੇਟ ਹੋਇਆ, ਜਿਸ ਦੇ ਵਿੱਚ ਭਾਰਤੀ ਮੂਲ ਦਾ ਜਿਹੜਾ ਰਾਮਾਸਵਾਮੀ ਆ ਉਸਨੇ ਇੱਕ ਨਵੀਂ ਜਿਹੜੀ ਚੀਜ਼ ਆ ਉਹ ਆਖੀ। ਉਹ ਕਹਿੰਦਾ ਵੀ ਜਿਸ ਤਰੀਕੇ ਨਾਲ ਟਰੰਪ ਉਹਨਾਂ ਨੇ ਮੈਕਸੀਕੋ ਵਾਲੇ ਪਾਸੇ ਬਾਰਡਰ ਦੇ ਵਿੱਚ ਕੰਧ ਉਸਾਰਨ ਦੀ ਗੱਲ ਕੀਤੀ ਸੀ, ਉਹਨੇ ਕੈਨੇਡੀਅਨ ਬਾਰਡਰ ਦੇ ਉੱਤੇ ਕੰਧ ਉਸਾਰਨ ਦੀ ਜਿਹੜੀ ਗੱਲ ਆ ਉਹ ਹੁਣ ਆਖ ਦਿੱਤੀ ਆ। ਸੋ ਉਸ ਨੂੰ ਲੈ ਕੇ ਕੈਨੇਡਾ ਵਾਲੇ ਤੇ ਅਮਰੀਕਾ ਵਾਲੇ ਆਪੋ ਆਪਣਾ ਜਿਹੜੇ ਪ੍ਰਤੀਕਰਨ ਆ ਉਹ ਦੇ ਰਹੇ ਹੈਗੇ ਆ। ਨੋ ਡਾਊਟ ਪਿਛਲੇ ਕੁਝ ਸਮੇਂ ਦੇ ਵਿੱਚ ਕੈਨੇਡਾ ਤੋਂ ਵੀ ਲੋਕ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਆ ਰਹੇ ਆ। 2 ਗੁਜਰਾਤੀ ਪਰਿਵਾਰ ਬਾਰਡਰ ਟੱਪਣ ਦੇ ਚੱਕਰ ਦੇ ਵਿੱਚ ਆਲਰੇਡੀ ਮੌਤ ਦੇ ਘਾਟ ਜਿਹੜੇ ਉਹ ਉਤਰ ਚੁੱਕੇ ਸੀਗੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਵਾਕਿਆ ਹੀ ਇਸ ਗੱਲ ਦੇ ਵਿੱਚ ਕੋਈ ਦਮ ਹੈ ਜਾਂ ਨਹੀਂ। ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉਹ ਆਪਣੇ ਕੇਸਾਂ ਦੇ ਵਿੱਚ ਬਿਜ਼ੀ ਆ, ਪਰ ਉਹਨਾਂ ਨੇ ਸਾਫ਼ ਕਿਹਾ ਵੀ ਮੈਂ ਕੋਈ ਵੀ ਪ੍ਰਾਇਮਰੀ ਜਿਹੜੀਆਂ ਡਿਬੇਟਸ ਆ ਉਹਨਾਂ ਵਿੱਚ ਹਿੱਸਾ ਨਹੀਂ ਲਊਂਗਾ। ਜੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਇਹਨਾਂ ਦੇ ਨੋਮੀਨੇਸ਼ਨ ਦੇ ਲਈ ਦੱਸਿਆ ਜਾਵੇ ਉਮੀਦਵਾਰਾਂ ਦੇ ਵਿੱਚੋਂ ਅਜੇ ਵੀ ਜਿਹੜੇ ਡੋਨਲਡ ਟਰੰਪ ਨੇ ਉਹ ਰਿਪਬਲਿਕਨ ਪਾਰਟੀ ਦੇ ਵਿੱਚ ਲੀਡ ਕਰ ਰਹੇ ਆ। ਨੋ ਡਾਊਟ ਨਿੱਕੀ ਹੇਲੀ, ਰਾਮਾਸਵਾਮੀ ਤੇ ਡਿਸੈਂਟਸ ਉਹਨਾਂ ਦਾ ਨਾਮ ਅਜੇ ਵੀ ਕਿਤੇ ਨਾ ਕਿਤੇ ਹੈਗਾ ਆ। ਮਾਈਕ ਪੈਂਸ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ ਜਿਹੜਾ ਕੈਂਪੇਨ ਆ ਉਸ ਨੂੰ ਸ਼ਟ ਡਾਊਨ ਕਰ ਦਿੱਤਾ ਸੀ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਇਕਨੋਮੀ ਦੀ ਜੇ ਗੱਲ ਕਰਦੇ ਜਾਈਏ, ਕੈਨ ਗ੍ਰਿਫਨ ਇਹ ਇੱਕ ਬਿਲੀਅਨੇਅਰ ਹੈਗੇ ਆ, ਸਿਟਾਡਲ ਹੈਜ ਫੰਡ ਨੂੰ ਮੈਨੇਜ ਕਰਦੇ ਆ ਤੇ ਉਹਨਾਂ ਦੀ ਜਿਹੜੀ ਨੈਟਵਰਥ ਆ $35.5 ਬਿਲੀਅਨ ਆ ਬਲੂਮਬਰਗ ਦੇ ਮੁਤਾਬਕ। ਉਹਨਾਂ ਨੇ ਅੱਜ ਇਦਾਂ ਦੇ ਬਿਲੀਅਨੇਅਰ ਨੇ ਸਟੇਟਮੈਂਟ ਦਿੱਤੀ ਆ, ਕਹਿੰਦੇ ਵੀ USA ਦੇ ਵਿੱਚ ਲੋਕ ਇਦਾਂ ਸਪੈਂਡ ਕਰ ਰਹੇ ਜਿੱਦਾਂ ਇੱਕ ਸ਼ਰਾਬੀ ਸੇਲਰ ਹੋਵੇ, ਡਰੰਕਨ ਸੇਲਰ ਹੋਵੇ। ਕਰਜ਼ਾ ਕਹਿੰਦੇ ਧੜਾ ਧੜ ਚੜ ਰਿਹਾ ਹੈਗਾ ਆ। ਲੜਾਈ ਜੋ ਇਜ਼ਰਾਈਲ ਦੀ ਤਾਂ ਗਾਜ਼ਾ ਦੀ ਆ, ਇਹ ਵੱਧ ਸਕਦੀ ਆ। ਯੂਕਰੇਨ ਦੀ ਲੜਾਈ ਨੂੰ ਚੱਲਦੇ ਹੋਏ 17-18 ਮਹੀਨੇ ਹੋ ਚੱਲੇ ਹੈਗੇ ਆ ਤੇ ਪਿਛਲੇ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਜਿਹੜਾ ਕਰਜ਼ਾ ਆ USA ਦੇ ਉੱਤੇ ਚੜ ਗਿਆ ਹੈਗਾ। ਸੋ ਕਹਿੰਦੇ ਵੀ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਇਹ ਸਾਰਾ ਕੁਝ ਸੈੱਟ ਹੋਊਗਾ। ਪਿਛਲੇ ਮਹੀਨੇ US ਗਵਰਨਮੈਂਟ ਨੇ 1.695 ਟ੍ਰਿਲੀਅਨ ਬਜਟ ਦਾ ਜੋ ਡੈਫਿਸਿਟ ਆ ਫਿਸਕਲ ਈਅਰ 2023 ਦਾ ਦੱਸਿਆ ਆ, ਜੋ ਕਿ 23% ਹਾਈ ਆ ਪਿਛਲੇ ਸਾਲ ਨਾਲੋਂ। ਸੋ ਓਵਰਆਲ ਕਹਿੰਦੇ $33 ਟ੍ਰਿਲੀਅਨ ਦਾ ਜਿਹੜਾ ਡੈਫਿਸਿਟ ਆ USA ਦੇ ਸਿਰ ਹੋ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਜਦੋਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਸੀਗੇ ਉਸ ਟਾਈਮ ਦੇ ਉੱਤੇ US ਦਾ ਜਿਹੜਾ ਡੈਫਿਸਿਟ ਸੀ ਉਹ ਪਲੱਸ ਦੇ ਵਿੱਚ ਸਰਪਲਸ ਸੀਗਾ। ਸਰਪਲਸ ਜਿਹਦਾ ਕੈਲੀਫੋਰਨੀਆ ਦਾ ਸਰਪਲਸ ਸੀ ਪਿਛਲੇ ਸਾਲ, ਇਸ ਵਾਰ ਘਾਟੇ 'ਚ ਜਿਹੜਾ ਉਹ ਪਹੁੰਚ ਗਿਆ ਹੈਗਾ। ਆਉਂਦੇ ਸ਼ਨੀਚਰਵਾਰ ਨੂੰ 11 ਤਰੀਕ ਨੂੰ ਵੈਟਰਨਸ ਡੇ ਆ। ਵੈਟਰਨਸ ਡੇ ਪਰੇਡ ਕਈ ਥਾਵਾਂ ਦੇ ਉੱਤੇ ਹੋ ਰਹੀ ਆ। ਆਪਾਂ ਜਿੱਦਾਂ ਸਵੇਰੇ ਦੱਸਿਆ ਸੀ ਵੀ ਐਲਗਰੋਵ ਦੇ ਵਿੱਚ ਜਿਹੜੀ ਵੈਟਰਨਸ ਡੇ ਪਰੇਡ ਹੋਣੀ ਹੈ। ਇਸੇ ਤਰੀਕੇ ਦੇ ਨਾਲ ਫ੍ਰੈਜ਼ਨੋ ਤੋਂ ਵੀ ਜਿਹੜੀ ਆਪਾਂ ਨੂੰ ਦੱਸ ਰਹੇ ਆ ਵੀ ਫ੍ਰੈਜ਼ਨੋ ਡਾਊਨਟਾਊਨ ਇਲਾਕੇ ਦੇ ਵਿੱਚ ਵੈਟਰਨਸ ਡੇ ਪਰੇਡ ਜਿਹੜੀ ਹੋ ਰਹੀ ਆ। ਤੇ ਜਿਹੜੇ ਸਿੱਖ ਅਮਰੀਕਨਸ ਆ ਉਹਨਾਂ ਨੇ ਆਪਣਾ ਵੈਟਰਨਸ ਜਿਹੜਾ ਫਲੋਟ ਆ ਉਹ ਵੀ ਲਗਾਉਣਾ ਹੈਗਾ ਆ। ਸੋ ਐਂਟਰ ਕਹਿੰਦੇ ਤੁਸੀਂ ਕਰ ਸਕਦੇ ਹੋ ਉੱਥੇ M ਸਟਰੀਟ ਦੇ ਉੱਤੇ, ਸਵੇਰੇ 11 ਵਜੇ ਹੋਣੀ ਆ। ਤੇ ਐਲਗਰੋਵ ਦੇ ਵਿੱਚ ਵੀ ਇਹ ਸਵੇਰੇ 11 ਵਜੇ ਜਿਹੜੀ ਆ ਉੱਥੇ ਰੱਖੀ ਗਈ ਹੈਗੀ ਆ। ਸੋ ਜਿੱਥੇ ਜਿੱਥੇ ਵੀ ਵੈਟਰਨਸ ਡੇ ਪਰੇਡ ਹੋ ਰਹੀਆਂ ਆ, ਲੋਕਾਂ ਨੂੰ ਬੇਨਤੀ ਆ ਵੀ ਜ਼ਰੂਰ ਉੱਥੇ ਹਿੱਸਾ ਲੈਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਜ਼ਰੂਰ ਕਰੋ। ਬਾਕੀ ਦੱਸ ਜੇ ਵੀ ਉਸੇ ਵੀਕਐਂਡ ਦੇ ਉੱਤੇ 12 ਤਰੀਕ ਨੂੰ ਨਗਰ ਕੀਰਤਨ ਹੈ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਉੱਥੇ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਮੌਜੂਦ ਹੋਵੇਗੀ ਤੇ ਤੁਸੀਂ ਵੀ ਆ ਕੇ ਜਿਹੜਾ ਉਹ ਉਹਨਾਂ ਰੌਣਕਾਂ ਦੇ ਵਿੱਚ ਜਿਹੜੀ ਆ ਸ਼ਮੂਲੀਅਤ ਕਰੋ ਤੇ ਪੰਜਾਬੀ ਰੇਡੀਓ USA ਦੀ ਟੀਮ ਦੇ ਮੈਂਬਰਸ ਨੂੰ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਮਿਲਣਾ। ਤੇ ਜੇ ਸਟਾਕਸ ਦਾ ਹੁਣ ਜਾਂਦੇ ਜਾਂਦੇ ਹਰਜੋਤ ਜੀ ਦੱਸ ਜਾਈਏ, ਅੱਜ ਡਾਓ ਜੋਨਸ ਦੇ ਵਿੱਚ 220 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 33,892 ਤੇ ਬੰਦ ਹੋਇਆ। S&P ਦੇ ਵਿੱਚ 35 ਪੁਆਇੰਟ ਡਿੱਗੇ 4347 ਤੇ। ਨੈਸਡੈਕ 129 ਪੁਆਇੰਟ ਘਟ ਕੇ 13,521 ਤੇ ਬੰਦ ਹੋਇਆ। ਸੋਨੇ ਦਾ ਭਾਅ $1964 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ ਰਹੀ ਆ। 10-year yield 4.62%, ਕ੍ਰਿਪਟੋ ਕਰੰਸੀ ਬਿਟਕੋਇਨ 36,637, ਅਥੀਰੀਅਮ $2105 ਦੇ ਬਰਾਬਰ ਚੱਲ ਰਿਹਾ ਹੈ। ਜੀ, $1 ਦੇ ਬਰਾਬਰ ਇੰਡੀਆ ਦੇ $83.29 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $287.25 ਤੇ $1 ਦੇ ਬਰਾਬਰ ਕੈਨੇਡਾ ਦੇ $1.38। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।